ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਚੀਨ ਭਾਰਤ ਟਕਰਾਅ ਅੱਗੇ ਨਾਲੋਂ ਹੋਰ ਵੱਧ ਰਿਹਾ ਹੈ। ਭਾਰਤ ਵੱਲੋਂ 3500 ਦੇ ਕਰੀਬ ਮਜ਼ਦੂਰ ਲੱਦਾਖ ਦੇ ਰੋਡ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਭੇਜੇ ਗਏ ਹਨ। ਨੇਪਾਲ ਦੀ ਭਾਰਤ ਪ੍ਰਤੀ ਪਹੁੰਚ ਸਖਤ ਹੈ ਅਤੇ ਉਸਨੇ ਭਾਰਤ ਨਾਲ ਲੱਗਦੀਆਂ 15 ਬਾਰਡਰ ਪੋਸਟਾਂ ਤੇ ਫੌਜੀ ਤਾਇਨਾਤ ਕੀਤੇ ਹਨ। दूसरे पासे भारत वालों नेपाल ਅਤੇ ਗਿਲਗਤ ਵਿੱਚ ਗੜਬੜ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੋਨਾਂ ਖਬਰਾਂ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਪਿਛਲੇ ਆਲਮੋਸਟ 2 ਹਫ਼ਤੇ ਤੋਂ ਜਿਹੜੀ ਸਾਡੀ ਕਮੈਂਟਰੀ ਹੈ ਭਾਰਤ ਚਾਈਨਾ ਦੇ ਵਿਚਕਾਰ ਜੋ ਚੱਲ ਰਿਹਾ ਹੈ ਤਨਾਤਨੀ, ਜਿਹੜੀ ਕਿ ਜ਼ਾਹਰ ਹੈ ਕਿ ਭਾਰਤ ਨੂੰ 1962 ਤੋਂ ਬਾਅਦ ਜਿੱਥੇ ਉਹਨਾਂ ਨੇ ਆਪਣੀ 90,000 ਸਕੁਅਰ ਕਿਲੋਮੀਟਰ ਟੈਰੀਟਰੀ, ਜਿਹਦੇ ਵਿੱਚ ਅਕਸਾਈ ਚੀਨੀ ਇਕੱਲਾ 39,000 ਸਕੁਅਰ ਕਿਲੋਮੀਟਰ ਹੈ, ਉਹ ਚੀਨ ਦੇ ਕੋਲ ਗਵਾਈ। ਉੱਥੇ ਇਹਦੇ ਬਾਵਜੂਦ ਕਿ ਆਪਣੇ ਆਪ ਨੂੰ ਬੜੀ ਸੁਪਰ ਪਾਵਰ, ਏਸ਼ੀਅਨ ਪਾਵਰ, ਏਸ਼ੀਅਨ टाइगर, राइजिंग इंडिया और स्वनिर्भर इंडिया, इस किस्म के स्लोगन के बावजूद इस बारे किसी ਨੂੰ कोई दो रावा नहीं जब कोई शक नहीं है। उन्होंने खिते दे अपने भी ਜਿਹੜੇ ਉਹਨਾਂ ਦੇ ईमानदार जर्नलिस्ट ने ਜਾਂ ਤਬਸਰਾ ਨਿਗਾਰ ਨੇ ਜਾਂ ਐਕਸਪਰਟ ਨੇ ਕਿ ਭਾਰਤ ਨੂੰ ਬਹੁਤ ਬੁਰੀ ਤਰ੍ਹਾਂ ਚੀਨ ਨੇ ਹਿਊਮਿਲੇਟ ਹੀ ਨਹੀਂ ਕੀਤਾ। ਉਹਨਾਂ ਦੀ 60 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਸ ਦੇ ਉੱਤੇ ਉਹ ਕਬਜ਼ਾ ਜਮਾ ਕੇ ਬੈਠੇ ਨੇ। ਔਰ ਜਿਸ ਕੌਨਫੀਡੈਂਸ ਨਾਲ ਚੀਨ ਨੇ ਇਹ ਸਾਰਾ ਕੁਝ ਕੀਤਾ, ਉਹਨਾਂ ਨੇ ਨਾ ਸਿਰਫ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਾਂ ਗਿਲਕਤ ਦਾ ਉਹ ਖਿੱਤਾ ਜਿੱਥੇ ਉਹਨਾਂ ਨੇ ਭਾਸ਼ਾ ਡੈਮ ਇੰਡਸਟਰੀ ਬਣਾਉਣ ਦਾ ਦੀ ਸ਼ੁਰੂਆਤ ਕੀਤੀ, ਇਨਫਰਾਸਟ੍ਰਕਚਰ ਤਾਂ ਉਹਨਾਂ ਨੇ ਪਹਿਲਾਂ ਹੀ ਬਣਾਇਆ ਹੋਇਆ ਹੈ। ਔਰ ਇਸ ਸਾਰੀ ਆਕੂਪੇਸ਼ਨ ਦੇ ਨਾਲ ਉਸ ਵੈਲੀ 'ਚ ਵੀ ਉਹਨਾਂ ਨੇ ਜਿਹੜੀਆਂ ਖਾਸ ਤੌਰ ਤੇ 9 ਫਿੰਗਰਸ ਕਾਊਂਟ ਕਰਕੇ 4 ਜਾਂ 5 ਭਾਰਤ ਆਪਣੀਆਂ ਸਮਝਦਾ ਸੀ, ਬਾਕੀ ਉਹ ਜਦੋਂ ਉਹਨੂੰ ਫਿੰਗਰਸ ਕਿਹਾ ਜਾਂਦਾ ਹੈ ਇਹ ਇਵੇਂ ਹੀ ਹੈ ਜਿਵੇਂ ਕਿਸੇ ਵੱਡੇ ਰੌਕ ਦਾ ਜਾਂ ਬਰਫ਼ ਦੇ ਤੋਦੇ ਦਾ, ਗਲੇਸ਼ੀਅਰ ਦੀਆਂ ਕਿਲ ਵਾਂਗ ਜਿਹੜੀਆਂ ਨੇ ਸਪਾਈਕਸ ਕਹਿੰਦੇ ਨੇ ਉਹ ਹੋਣ। ਉਹ ਆਲਮੋਸਟ ਉਹਨਾਂ ਨੇ ਜਿਹੜੀਆਂ 8 ਫਿੰਗਰਸ ਨੇ ਉਹਦੇ ਤੇ ਚੀਨੇ ਆ ਕੇ ਬੈਠ ਗਏ ਨੇ। ਔਰ ਇਸ ਸਾਰੇ ਦੇ ਬਾਵਜੂਦ ਇਹਨਾਂ ਦਾ ਬਿਲਕੁਲ ਸੱਪ ਸੁੰਘ ਜਾਣਾ ਮੋਦੀ ਨੂੰ, ਅਮਿਤ ਸ਼ਾਹ ਨੂੰ, ਜਿਨ੍ਹਾਂ ਨੇ ਪਾਕਿਸਤਾਨ ਦੇ ਮਾਮਲੇ 'ਚ ਕਿਸ ਕਿਸਮ ਦਾ ਇੱਕ ਨਫ਼ਰਤ ਦਾ ਮਾਹੌਲ, ਇੱਕ ਸੁਸਾਇਟੀ ਦੇ ਵਿੱਚ ਡਿਵੀਜ਼ਨ, ਪਾਲਾਬੰਦੀ ਕ੍ਰੀਏਟ ਕਰਕੇ ਪਾਵਰ ਹਥਿਆਈ। ਔਰ ਉਹਦੇ ਤੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਦਿਲਚਸਪ ਕਾਮੈਂਟ ਵੀ ਲਿਖੇ ਨੇ। ਕਿਸੇ ਨੇ ਇਹ ਵੀ ਲਿਖਿਆ ਕਿ ਭਾਈ ਇਹਨੂੰ ਮੋਦੀ ਬੇਹੋਸ਼ ਹੋਇਆ, ਇਹਨੂੰ ਜੁੱਤੀ ਸੰਘਾ ਕੇ ਹੋਸ਼ ਚ ਲਿਆਓ, ਫਿਰ ਇਹਦੇ ਸਿਰ 'ਚ ਜੁੱਤੀਆਂ ਮਾਰੋ। ਕਿਸੇ ਨੇ ਇਹ ਵੀ ਕਿਹਾ ਕਿ ਜੀ 2 ਹਫ਼ਤੇ ਤੋਂ ਮੋਦੀ ਗਾਇਬ ਹੈ ਔਰ ਉਹ ਮੁੰਬਈ ਦੇ ਰੇਲਵੇ ਸਟੇਸ਼ਨ ਤੇ ਚਾਹ ਵੇਚਦਾ ਜਿਹੜਾ ਉਹ ਨਜ਼ਰ ਆਇਆ। ਸੋ ਕੁੱਲ ਮਿਲਾ ਕੇ ਇਹ ਨਹੀਂ ਹੈ ਕਿ ਵੀ ਉਹਨਾਂ ਦੇ ਜਿਹੜੇ ਕ੍ਰਿਟਿਕ ਨੇ ਆਲਰੇਡੀ ਇੰਡੀਆ ਦੇ, ਉਹੀ ਇਸ ਦੇ ਉੱਤੇ ਸਵਾਲ ਚੁੱਕ ਰਹੇ ਨੇ। ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋ ਵੀ ਜਿਹੜਾ ਚੋਰ ਹੁੰਦਾ ਹੈ ਉਹ ਜਿਵੇਂ ਕਹਿੰਦੇ ਨੇ ਵੀ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ, ਉਹਦੀ ਜ਼ਹਿਨੀਅਤ ਹੁੰਦੀ, ਉਹ ਬਦਲਦਾ ਨਹੀਂ। ਔਰ ਝੂਠਾ ਬੰਦਾ ਜਿਹੜਾ ਹੈ ਜਾਂ ਜਿਹਨਾਂ ਦਾ ਸਾਰਾ ਕਾਰੋਬਾਰ ਹੀ ਝੂਠ ਤੇ ਮੁਹੱਈਆ ਹੋਈ, ਇੱਕ ਝੂਠ ਜਦੋਂ ਫੜਿਆ ਵੀ ਜਾਂਦਾ ਹੈ ਉਹ ਉਸ ਤੋਂ ਵੱਡਾ ਝੂਠ ਲੈ ਕੇ ਆਉਂਦੇ ਨੇ ਜਾਂ ਉਸ ਝੂਠ ਨੂੰ ਕੋਈ ਟਵਿਸਟ ਦੇਣ ਦੀ ਕੋਸ਼ਿਸ਼ ਕਰਦੇ ਨੇ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਜ਼ੀ ਟੀਵੀ ਦੇ ਉੱਤੇ ਸਾਬਕਾ ਜਨਰਲ ਬਿਕਰਮ ਸਿੰਘ ਬਿਠਾਇਆ ਹੋਇਆ ਹੈ ਜਿਹੜਾ ਉਹ ਕਹਿ ਰਿਹਾ ਨਹੀਂ ਇਹ ਲੋਕ ਆਮ ਸਮਝ ਨਹੀਂ ਰਹੇ ਸਥਿਤੀ ਕੀ ਹੈ, ਫਲਾਣਾ ਹੁੰਦਾ ਹੈ, ਢਿਮਕਾ ਹੁੰਦਾ ਹੈ, ਇਹ ਲਾਈਨ ਆਫ ਐਕਚੁਅਲ ਕੰਟਰੋਲ ਦਾ ਮਤਲਬ ਕੋਈ ਰੀਅਲ ਬਾਰਡਰ ਨਹੀਂ ਹੈ, ਇੱਕ ਪਰਸੈਪਸ਼ਨ ਹੁੰਦੀ ਹੈ, ਇੱਕ ਫਲਾਣਾ ਹੁੰਦਾ ਹੈ, ਇੱਕ ਢਿਮਕਾ ਹੁੰਦਾ ਹੈ। ਸੋ ਮਤਲਬ ਇਹ ਹੈ ਕਿ ਬਜਾਏ ਕਿ ਇਹ ਲੋਕਾਂ ਦੇ ਸਾਹਮਣੇ ਇਮਾਨਦਾਰੀ ਦੇ ਨਾਲ ਖਲੋ ਕੇ ਐਡਮਿਟ ਕਰਦੇ ਕਿ ਭਾਈ ਸਾਡੀਆਂ ਇਹ ਫੇਲਿਅਰਸ ਨੇ, ਅਸੀਂ ਪੁਰਾਣੇ ਰਜੀਮਸ ਨੂੰ ਸਮੇਤ ਨਹਿਰੂ ਦੇ ਦੋਸ਼ ਦਿੰਦੇ ਰਹੇ ਆ ਕਿ ਡੂਬ ਮਰੋ। ਅੱਜ ਜਿਹੜਾ ਸਾਨੂੰ ਚੁੱਲੂ ਪਰ ਪਾਣੀ ਵੀ ਕਿਸੇ ਨੇ ਨਹੀਂ ਦੇਣਾ ਕਿ ਜਿਹਦੇ 'ਚ ਅਸੀਂ ਡੁੱਬ ਮਰੀਏ। ਇਸ ਹੱਦ ਤੱਕ ਅਸੀਂ ਜਿਹੜਾ ਹੈ ਬਿਲਕੁਲ ਲੈਪਸ ਹੈ, ਟੋਟਲ ਇੰਟੈਲੀਜੈਂਸ ਫੇਲਿਅਰ ਹੈ, ਟੋਟਲ ਔਨ ਦਾ ਗਰਾਊਂਡ ਫੇਲਿਅਰ ਹੈ। ਔਰ ਚੀਨ ਨੇ ਜਿਵੇਂ ਜਿਹੜਾ ਇਹਨਾਂ ਨੂੰ ਹਿਊਮਿਲੇਟ ਕੀਤਾ, ਪਰ ਇਹਨਾਂ ਦੀ ਨੀਤੀ ਜਿਸ ਕਿਸਮ ਦੀ ਹੈ ਉਹਨਾਂ ਦੀ ਡੋਮੈਸਟਿਕ, ਇੱਕ ਪਾਸੇ ਤਾਂ ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹ ਇਹ ਕਹਿਣ ਨੂੰ ਤਿਆਰ ਨਹੀਂ ਕਿ ਗੈਟ ਬੈਕ, ਉੱਥੇ ਤਾਂ ਕਹਿ ਰਹੇ ਨੇ
ਅਸੀਂ ਨੈਗੋਸ਼ੀਏਸ਼ਨ ਕਰ ਰਹੇ ਹਾਂ, ਲੰਬੀਆਂ ਨੈਗੋਸ਼ੀਏਸ਼ਨ ਹੁੰਦੀਆਂ। ਇੱਕ ਦੌਰ ਮੇਜਰ ਦੇ ਨਾਲ ਮੇਜਰ ਲੈਵਲ ਹੋਇਆ, ਲੈਫਟੀਨੈਂਟ ਅੱਜ ਕੱਲ੍ਹ ਵੀ ਮਿਲੇ ਨੇ ਲੈਫਟੀਨੈਂਟ। ਇਹ ਸਲੋ ਪ੍ਰੋਸੈਸ ਲੱਗੇਗੀ। ਇਹਦਾ ਮਤਲਬ ਇਹ ਹੈ ਕਿ ਆਲਰੇਡੀ ਇਹਨਾਂ ਨੇ ਸਰੈਂਡਰ ਕਰ ਦਿੱਤਾ ਹੈ ਕਿ ਭਾਈ ਇਹ ਤਾਂ ਗਿਆ ਹੀ ਗਿਆ, ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਭਾਈ ਚੀਨ ਨੂੰ ਜਰਾ ਠੰਡਾ ਰੱਖੋ। ਇਸ ਲਈ ਤੁਹਾਨੂੰ ਕੋਈ ਬਾਈਕਾਟ ਲਾਈਨ ਨਹੀਂ ਨਜ਼ਰ ਆ ਰਹੀ, ਨਹੀਂ ਤਾਂ ਜੇ ਚੀਨੀ ਚੀਜ਼ਾਂ ਦਾ ਬਾਈਕਾਟ ਹੁੰਦਾ ਚਲੋ ਤੇ ਫਿਰ ਟਿਕਟੌਕ ਵੀ ਨਹੀਂ ਸੀ ਲੱਭਣਾ, ਕਿਉਂਕਿ ਟਿਕਟੌਕ ਵੀ ਚਾਈਨਾ ਦਾ ਹੀ ਹੈ। ਉਹਨਾਂ ਦੀਆਂ ਹੀ ਜਿਹੜਾ ਹੈ ਉਹ ਸਾਰਾ ਉਹਨਾਂ ਦੇ ਸਰਵਰ ਹੋਸਟ ਕਰਦੇ ਨੇ ਉਹ ਸਾਰੇ ਨੂੰ। ਔਰ ਕੋਈ ਤੁਹਾਨੂੰ ਚੀਨ ਦੇ ਖਿਲਾਫ ਉਸ ਲੈਵਲ ਦੇ ਉੱਤੇ ਜਿਹੜਾ ਸਾਰਾ ਉਹਨਾਂ ਦਾ ਮੀਡੀਆ ਵਿੱਚ ਸੱਪ ਸੁੰਘਿਆ ਹੀ ਨਹੀਂ ਹੋਇਆ। ਇਹ ਸੱਪ ਦੇ ਅੱਗੇ ਦੀਵੇ ਜਗਾ ਰਹੇ ਨੇ। ਔਰ ਠੀਕ ਕਿਸੇ ਨੇ ਕਿਹਾ ਕਿ ਭਾਈ ਤੁਸੀਂ ਸੱਪ ਦੇ ਅੱਗੇ ਦੀਵੇ ਜਗਾ ਰਹੇ ਹੋ, ਜਗਾ ਰਹੇ ਨੇ। ਉਹਨਾਂ ਦੇ ਕੋਲ ਕੋਈ ਹੈ ਨਹੀਂ, ਲੇਕਿਨ ਉਹਨਾਂ ਨੇ ਆਪਣੀ ਉਹ ਕਰਾਊਡ ਵੀ ਹੈ ਜਿਹੜੇ ਇਸ ਵੇਲੇ ਹਿੰਦੂਤਵੀ ਕਰਾਊਡ ਨਾਗਪੁਰ ਚ ਬੈਠੇ ਜਿਹੜੇ ਨੇ ਉਹ ਤਰਲੂ ਮੱਛੀ ਹੋ ਰਹੇ ਨੇ। ਉਹ ਲੋਕ ਪੁੱਛ ਰਹੇ ਨੇ ਕਿ ਭਾਈ ਉਹ ਕਿੱਥੇ ਗਿਆ ਮੋਹਨ ਭਾਗਵਤ, ਜਿਹੜਾ ਕਹਿੰਦਾ ਸੀ ਜੀ ਫੌਜ ਨੂੰ ਤਾਂ ਕਿਤੇ ਹਮਲੇ ਲਈ ਤਿਆਰੀ ਲਈ 5-6 ਮਹੀਨੇ ਲੱਗਦੇ ਨੇ, ਅਸੀਂ ਤਾਂ 5-6 ਦਿਨਾਂ ਚ ਹੀ ਕਰ ਦਿਆਂਗੇ। ਇਹਨਾਂ ਦਾ ਉਹ ਇੱਕੋ ਮੇਜਰ ਜਨਰਲ ਬਖਸ਼ੀ ਜਾਲੀ ਜਿਹੀਆਂ ਮੁੱਛਾਂ ਰੱਖ ਕੇ ਸੀ, ਉਹ ਵੀ ਅੱਧੀ ਮੁੱਛ ਕੱਟ ਕੇ ਬੈਠਾ ਕਿ ਜੀ ਮੇਰਾ ਅਪਮਾਨਿਤ ਹੋ ਗਿਆ। ਲੇਕਿਨ ਇਹ ਇਵੇਂ ਆਪਣੀ ਕਰਾਊਡ ਨੂੰ ਜਾਂ ਜਿਹੜੇ ਉਹਨਾਂ ਨੇ ਉਸ ਕਿਸਮ ਦਾ ਥਾਪੀ ਦੇ ਕੇ ਖੜੇ ਕੀਤੇ ਹੋਏ ਨੇ ਪੇਪਰ ਟਾਈਗਰ, ਉਹਨਾਂ ਨੇ ਮਰਨ ਨਹੀਂ ਦੇਣਾ ਹੈ ਜਾਂ ਉਹਨਾਂ ਦੀ ਸਪੋਰਟ ਖਤਮ ਨਹੀਂ ਕਰਨੀ। ਸੋ ਉਸ ਐਕਟੀਵਿਟੀ ਦੇ ਵਿੱਚ ਹੁਣ ਮੈਂ 2-3 ਖਬਰਾਂ ਜਿਹੜੀਆਂ ਸ਼ੇਅਰ ਕਰਾਂਗਾ। ਨੇਪਾਲ ਦੇ ਹਵਾਲੇ ਨਾਲ ਤਾਂ ਜ਼ਾਹਰ ਹੈ ਨੇਪਾਲ ਨੇ ਨਾ ਸਿਰਫ ਉਹਨਾਂ ਦੇ ਹਾਊਸ ਨੇ ਪਾਸ ਕਰ ਦਿੱਤੀ ਹੈ ਕੋਰਟ ਆਫ ਆਰਮਸ ਅਮੈਂਡਮੈਂਟ ਕਨਸਟੀਟਿਊਸ਼ਨ ਦੇ ਵਿੱਚ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਉਹਨਾਂ ਨੇ ਬਿਹਾਰ ਨਾਲ ਲੱਗਦੇ ਜ਼ਿਲ੍ਹੇ ਦੇ ਵਿੱਚ ਬਾਰਡਰ ਦੇ ਅੰਦਰੋਂ ਗੋਲੀ ਚਲਾ ਕੇ ਜਿਹੜਾ ਇੱਕ ਇੰਡੀਅਨ ਮਾਰਿਆ, 3 ਜ਼ਖਮੀ ਕੀਤੇ। ਔਰ ਉਹਨਾਂ ਨੇ ਇੱਕ ਦੇ ਉੱਤੇ ਚਾਰਜ ਵੀ ਕਿ ਉਹ ਹਥਿਆਰ ਖੋਹਣ ਲੱਗਾ ਸੀ। ਹੁਣ ਇਹ ਕਹਿੰਦੇ ਨੇ ਜਿਵੇਂ ਪਾਕਿਸਤਾਨ ਨੇ ਇਹਨਾਂ ਦੇ ਇਸ ਸਾਰੇ ਬਾਲਾਕੋਟ ਡਰਾਮੇ ਤੋਂ ਬਾਅਦ ਇੱਕ ਗ੍ਰੇਸ ਦਿਖਾਈ, ਜਿਹੜੀ ਇੱਕ ਵੱਡੀ ਜਾਂ ਤਾਕਤਵਰ ਧਿਰ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੇ ਅਭਿਨੰਦਨ ਨੂੰ ਚਾਹ ਪਿਆ ਕੇ ਵਾਪਸ ਮੋੜ ਦਿੱਤਾ। ਸੋ ਨੇਪੋਲੀਅਨ ਨੇ ਜਿਹਨੂੰ ਫੜਿਆ ਸੀ ਇੰਡੀਅਨ ਨੂੰ, ਔਰ ਦੂਜੇ ਉਹਨਾਂ ਨੇ ਉਹਨੂੰ ਵੀ ਉਹ ਜਿਹੜਾ ਮਾਰਿਆ ਗਿਆ ਉਹਦੀ ਡੈਡ ਬਾਡੀ ਵੀ ਵਾਪਸ ਕਰ ਦਿੱਤੀ। ਮਤਲਬ ਹੁਣ ਇਹ ਔਰ ਇਹਦੇ ਤੇ ਵੀ ਨੇਪਾਲ ਬਾਰੇ ਵੀ ਤੁਸੀਂ ਦੇਖੋਗੇ ਇਹਨਾਂ ਨੇ ਹੁਣ ਆਪ ਤਾਂ ਅਮਿਤ ਸ਼ਾਹ ਮੋਦੀ ਨਹੀਂ ਲੱਭਦੇ ਔਰ ਉਹਨੂੰ ਨਰਵਾਣੇ ਨੂੰ ਖੜਾ ਕੀਤਾ ਹੋਇਆ ਜਿਹੜਾ ਹੁਣ ਦਾ ਉਹਨਾਂ ਦਾ ਮੌਜੂਦਾ ਫੌਜੀ ਚੀਫ ਹੈ। ਲੇਕਿਨ ਨੇਪਾਲ ਨੇ ਨਾਲ ਦੀ ਨਾਲ ਇਹ ਮੈਸੇਜ ਦਿੱਤਾ ਹੈ ਕਿ ਉਹਨਾਂ ਦੀਆਂ 15 ਤੋਂ ਜ਼ਿਆਦਾ ਜਿਹੜੀਆਂ ਬਾਰਡਰ ਫੋਰਸ ਜਿਹਦੇ ਉੱਤੇ ਪਹਿਲਾਂ ਆਰਡੀਨਰੀ ਪੁਲਿਸ ਜਾਂ ਉਹਨਾਂ ਦੀ ਜਿਹੜੀ ਬਾਰਡਰ ਦੀ ਪੁਲਿਸ ਹੈ ਉਹ ਗਸ਼ਤ ਕਰਦੀ ਸੀ ਜਾਂ ਉਹਨਾਂ ਦੀਆਂ ਪੋਸਟਾਂ ਸੀ, ਹੁਣ ਉਹਨਾਂ ਨੇ ਪੂਰਾ ਆਰਮੀ ਪੈਟਰਨ ਤੇ ਟ੍ਰੇਨ, ਭਾਵੇਂ ਉਹਨਾਂ ਨੂੰ ਡਾਇਰੈਕਟ ਆਰਮੀ ਉਹ ਨਹੀਂ ਕਹਿੰਦੇ, ਉਹਨਾਂ ਦੀ ਉੱਤੇ ਪੋਸਟਿੰਗ ਕਰ। ਇਹਦਾ ਮਤਲਬ ਇਹ ਹੈ ਕਿ ਨੇਪਾਲ ਨਾ ਸਿਰਫ ਉਸ ਗੇਅਰ ਚ ਹੈ ਜਿਹੜਾ ਐਗਰੈਸਿਵ ਗੇਅਰ ਹੈ ਕਾਨੂੰਨੀ ਤੌਰ ਦੇ ਉੱਤੇ, ਬਟ ਔਨ ਦਾ ਗਰਾਊਂਡ ਵੀ ਫੌਜੀ ਤੌਰ ਦੇ ਉੱਤੇ ਨੇਪਾਲ ਨੇ ਕੋਈ ਜਿਹੜਾ ਕੰਸੈਸ਼ਨ ਨਹੀਂ ਦਿੱਤਾ। ਔਰ ਅੱਜ ਭਾਰਤ ਦੀ ਇੰਨੀ ਵੀ ਹਿੰਮਤ ਨਹੀਂ ਪੈ ਰਹੀ ਕਿ ਨੇਪਾਲ ਬਾਰੇ ਵੀ ਐਗਰੈਸਿਵ ਕੋਈ ਸਟੈਂਸ ਲੈਣ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਭਾਈ ਚਾਈਨਾ ਨੇ ਈਵਨ ਕੱਲਾ ਇਹੀ ਨਹੀਂ ਕਿ ਮਿਲੀਟੈਰਲੀ ਜਾਂ ਡਿਪਲੋਮੈਟਿਕਲੀ ਜਾਂ ਇੰਟੈਲੀਜੈਂਸ ਵਾਈਜ਼ ਸਿਕਿਉਰਿਟੀ ਦਿਖਾਈ ਹੈ, ਨੇਪਾਲ ਨੂੰ ਲਿਆ ਕੇ ਇੰਡੀਆ ਦੇ ਬਰਾਬਰ ਖੜਾ ਕਰ ਦੇਣਾ ਇਹ ਬਹੁਤ ਵੱਡੀ ਸਟ੍ਰੈਟੇਜਿਕ ਹੀ ਨਹੀਂ, ਔਨ ਦਾ ਗਰਾਊਂਡ ਚੇਂਜ ਹੈ, ਹਕੀਕਤਨ ਚੇਂਜ ਹੈ ਕਿ ਇਹਨਾਂ ਨੂੰ ਹੁਣੇ ਸਮਝ ਨਹੀਂ ਆ ਰਹੀ ਵੀ ਕੀ ਹੈ। ਔਰ ਇਸ ਸਾਰੇ ਚੋਂ ਇਹਦੇ ਬਾਵਜੂਦ ਕਿ ਇਹ ਕੁਝ ਚੱਲ ਰਿਹਾ ਲੇਕਿਨ ਤੁਸੀਂ ਇਹਨਾਂ ਦਾ ਦੇਖੋ ਵੀ ਉਹ ਤਾਂ ਗਾਇਬ ਨੇ ਮੋਦੀ ਔਰ ਅਮਿਤ ਸ਼ਾਹ ਤੇ ਇੰਡੀਅਨ ਚਾਈਨੀਜ਼ ਆਰਮੀਜ਼ disengaging in a phased manner army chief on eastern Ladakh route। ਇਹ ਆਰਮੀ ਚੀਫ ਕਹਿ ਰਿਹਾ ਜੀ ਅਸੀਂ step by step phased manner ongoing dialogue will sort out all perceived differences between the two। perceive ਕਿ ਅਸਲੀ ਨਹੀਂ ਹੈ, perceive ਹੋ ਰਿਹਾ, ਵੈਸੇ ਕੋਈ ਮਤਭੇਦ ਨਹੀਂ, ਉਹ ਉਹਨਾਂ ਦੀ ਸੀ ਲੈ ਲਈ ਉਹਨਾਂ ਨੇ, ਅਸੀਂ ਕੀ ਕਰ ਸਕਦੇ ਹਾਂ, ਉਹ ਬਹੁਤ ਜ਼ੋਰਾਵਰ ਨੇ। ਔਰ ਇਹ ਗੱਲ ਜਿਹੜਾ ਮੈਸੇਜ ਚੀਨ ਦਾ ਦੇਣਾ ਸੀ ਇਹ ਬੜਾ ਜ਼ਰੂਰੀ ਸੀ, ਜਿਹੜਾ ਇਹਨਾਂ ਦਾ ਦਿਮਾਗ 7ਵੇਂ ਅਸਮਾਨ ਤੇ ਸੀ ਔਰ ਉਹਦੇ ਚ ਇਹ ਦੇਹਰਾਦੂਨ ਚ ਬੈਠ ਕੇ ਬਿਆਨ ਦੇ ਰਿਹਾ ਕਿਉਂਕਿ ਜ਼ਾਹਿਰ ਹੈ ਉੱਤਰਾਖੰਡ ਚ ਹੈ। The entire situation along India's border with China is under control। ਤੁਹਾਡੇ ਕੰਟਰੋਲ ਚ ਕਿ ਚੀਨ ਦੇ ਕੰਟਰੋਲ ਚ ਹੈ? ਤਾਂ ਅੰਡਰ ਕੰਟਰੋਲ, ਪਰ ਇਹ ਦੱਸੋ ਕਿ ਕਿਹਦੇ ਕੰਟਰੋਲ ਚ ਹੈ? ਅੰਡਰ ਕੰਟਰੋਲ। And both the armies are disengaging
in a phased manner। disengage ਕਿਹਨੂੰ ਕਹਿੰਦੇ ਨੇ? ਉੱਥੇ ਬੈਠੇ ਨੇ ਟੈਂਟ, ਤਾਂ ਉਸ ਤੋਂ ਬਾਅਦ ਬੰਕਰ ਵੀ ਬਣ ਗਿਆ ਹੈ, ਹੈਵੀ ਜਿਹੜੀ ਆ ਉਹ ਲੈ ਵੀ ਆਏ ਆਪਣੀ ਸਾਰੀ ਮਸ਼ੀਨਰੀ ਆਰਮਾਮੈਂਟ, ਦੂਜੇ ਰੈਡੀ ਟੂ ਗੋ ਵਿਦਿਨ ਮਿੰਟਸ, ਉਹ ਜਿਹੜੇ ਨੇ ਫਰਦਰ ਐਕਟ ਕਰ ਸਕਦੇ ਨੇ। ਫਿਰ ਉਹ ਕਹਿੰਦਾ ਬਿਗਨਿੰਗ ਫਰੋਮ ਗਾਲਵਾਨ ਵੈਲੀ, Army Chief General M.M. Narwade said on Saturday in the first official confirmation of mutual pulling back of troops after the face-off began in eastern Ladakh over 5 weeks back। ਕਿਨੇ ਜਿਹੜੀ ਆ ਗਾਲਵਾਨ ਵੈਲੀ ਚੋਂ ਜਾਂ ਲਦਾਖ ਚੋਂ ਕਿਨੇ ਆਪਣਾ ਚੀਨ ਨੇ ਫੋਰਸ ਵਾਪਸ ਕੱਢੀ ਹੈ? ਬਿਲਕੁਲ ਨਹੀਂ। ਉਹ ਤਾਂ ਜਿਹੜੇ ਦੂਸਰੇ ਸੀ, ਉਹ ਇਹ ਤਾਂ ਇਵੇਂ ਹੀ ਹੁੰਦਾ ਹੈ ਕਿ ਭਾਈ ਤੁਹਾਨੂੰ ਕੁੱਟ ਕਿਸੇ ਪਾਸਿਓਂ ਪੈ ਰਹੀ ਹੈ ਤੇ ਦੂਸਰੇ ਪਾਸੇ ਵੀ ਤੁਸੀਂ ਆਪਣਾ ਹੱਥ ਰੱਖਣ ਲੱਗਦੇ ਹੋ। ਕਹਿੰਦੇ ਨਹੀਂ ਨਹੀਂ, ਘੱਟੋ ਘੱਟ ਤੁਸੀਂ ਇੰਨਾ ਕੁ ਤਾਂ ਕੁੱਟ ਲਿਆ, ਹੁਣ ਇਹਨੂੰ ਮੇਰੇ ਯਾਰ ਨੂੰ ਛੱਡ ਦਿਓ ਸਾਰੇ, ਕੋਈ ਤਾਂ ਸਾਨੂੰ ਘਰ ਡਰਾਈਵ ਕਰਕੇ ਛੱਡਣ ਲਈ ਜਾਣ ਲਈ ਕੋਈ ਠੀਕ ਠਾਕ ਚਾਹੀਦਾ। ਸੋ ਉਹ ਚੀਨ ਨੇ ਉਹਨਾਂ ਕੀ, ਅਦਰਵਾਈਜ਼ ਚਾਈਨਾ ਨੂੰ ਕੌਣ ਰੋਕ ਸਕਦਾ ਸੀ? ਜੇ ਉਹ ਦੂਸਰੇ ਪਾਸਿਓਂ ਵੀ ਜਿੰਨਾ ਕੁ ਉਹਨਾਂ ਨੇ ਵੈਲੀ ਚ ਲੈਣਾ ਸੀ ਉਹਨਾਂ ਨੇ ਲੈ ਲਿਆ, ਇੱਧਰ ਜਿਹੜੀਆਂ ਉਹਨਾਂ ਨੇ 7 ਫਿੰਗਰ ਕੰਟਰੋਲ ਕਰ ਰਹੀਆਂ, ਔਰ ਅੱਗੋਂ ਉਹਨੇ ਜਿਵੇਂ ਹੁੰਦਾ ਹੈ ਕਿ ਵੀ both sides are disengaging in a phased manner। We have started from the north, from the area of Galwan River, where a lot of disengagement has taken place। It has been a very fruitful dialogue that we have had। As I said, it will go and the situation will improve as we go on। So मतलब ये है कि चीनिया ने कुछ भी हाथ पल्ले नहीं फड़ाया, और इस सारे चों ਹੁਣ ਇਹ ਤਾਂ ਜ਼ਾਹਰ ਹੈ ਕਿ ਆਪਣੇ ਮੂੰਹੋਂ ਦੱਸ ਰਿਹਾ ਹੈ ਕਿ ਸਾਡੇ ਹੱਥ ਪੱਲੇ ਕੁਛ ਨਹੀਂ। ਹੁਣ ਫੇਸ ਮੈਨਰ ਦਾ ਮਤਲਬ ਹੁੰਦਾ ਹੈ ਕਿ ਲੋਕ ਤੁਰ ਪਲ ਜਾਣਗੇ ਅਗਲੇ 6 ਮਹੀਨੇ ਤੱਕ ਲੇਕਿਨ ਇਹ ਗੱਲ ਬਿਲਕੁਲ ਕਲੀਅਰ ਹੈ। ਔਰ ਜਿਵੇਂ ਕੱਲ ਜਦੋਂ ਇੱਕ ਚਾਈਨੀਜ਼ ਡਿਪਲੋਮੈਟ ਜਿਹੜੇ ਇਸਲਾਮਾਬਾਦ ਐਮਬੈਸੀ ਚ ਉਹਨਾਂ ਨੇ ਟਵੀਟ ਕੀਤਾ ਸੀ, ਡਿਸਕਸ ਕੀਤਾ ਸੀ, ਤਰਥਲੀ ਬਾਅਦ ਉਹਨਾਂ ਨੇ ਕਿਹਾ ਦੇਰ ਇਜ਼ ਅ ਕਸ਼ਮੀਰ ਐਂਗਲ ਟੂ ਇਟ। ਇਹ ਕਸ਼ਮੀਰ ਚ ਤੁਸੀਂ ਜੋ ਐਬਰੋਗੇਟ ਕਰਕੇ ਆਰਟੀਕਲ 370 ਤੋੜਿਆ, ਔਰ ਇਹ ਚੀਨ ਔਰ ਪਾਕਿਸਤਾਨ ਦੋਨਾਂ ਦੀ ਸੋਵਰਨਿਟੀ ਨੂੰ ਚੈਲੰਜ ਸੀ। ਔਰ ਵਿਦ ਦਿਸ ਐਕਸ਼ਨ ਜੋ ਲਦਾਖ ਚ ਕੀਤਾ ਹੈ, ਅਸੀਂ ਆਪਣੀ ਸੋਵਰਨਿਟੀ ਐਸਰਟ ਕੀਤੀ ਹੈ। ਸੋ ਇਹਨੇ ਜਿੱਥੇ ਪਾਕਿਸਤਾਨ ਦੀਆਂ ਜਿਹੜੀਆਂ ਨੇ ਉਹ ਰਗਾਂ ਦੇ ਵਿੱਚ ਖੂਨ ਨੂੰ ਹੋਰ ਜ਼ੁੰਬਸ਼ ਦਿੱਤੀ, ਜ਼ਾਹਰ ਹੈ ਕਸ਼ਮੀਰੀਆਂ ਚ ਵੀ ਕਾਸ ਦੀ ਕਿਰਨ ਆਈ ਕਿ ਭਾਈ ਘੱਟੋ ਘੱਟ ਇਹ ਜੋ ਕੁਛ ਇੱਥੇ ਕਰ ਰਹੇ ਨੇ ਉਹ ਉਹਦੇ ਖਿਲਾਫ ਜਿਵੇਂ ਅਸੀਂ ਰੈਜ਼ਿਸਟ ਕਰ ਰਹੇ, ਲੱਗੇ ਹੋਏ ਨੇ ਆਪਣੇ ਕੰਮ, ਉੱਥੇ ਮੁਕਾਬਲੇ ਵੀ ਬਣਾ ਰਹੇ ਨੇ, ਲਾਅ ਵੀ ਜਿਹੜੇ ਨੇ ਉਹ ਕਰ ਰਹੇ ਨੇ ਵਾਇਲੇਟ। ਅਸੀਂ 3rd ਸੈਗਮੈਂਟ ਚ ਇਹਦੀ ਗੱਲ ਕਰਾਂਗੇ, ਪਰ ਹੁਣ ਇਹਨਾਂ ਨੂੰ ਕੁਛ ਨਾ ਕੁਛ ਤਾਂ ਚਾਹੀਦਾ ਹੈ ਆਪਣੀ ਡੋਮੈਸਟਿਕ ਕਰਾਊਡ ਨੂੰ ਦਿਖਾਉਣ ਲਈ। ਇੱਕ ਤਾਂ ਵਿਦ ਇਨ ਇੰਡੀਆ ਜਿਹੜੇ 2 ਤੋਂ 3 ਕਰੋੜ ਪ੍ਰਵਾਸੀ ਮਜ਼ਦੂਰ ਜਿਹੜੇ ਮੋਸਟਲੀ ਯੂਪੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੁਛ ਰਾਜਸਥਾਨ, ਇਹਨਾਂ ਚੋਂ ਸੀ, ਉਹ ਬੈਠੇ ਨੇ ਘਰਾਂ ਚ ਵੀ, ਬਦਨਾਮੀ ਵੀ ਹੋਈ ਕਿ ਉਹਨਾਂ ਦੇ ਨਾਲ ਕੀ ਹੋਇਆ। ਹੁਣ ਇਹੀ ਇਹਨਾਂ ਦੀ ਕਾਊ ਬੈਲਟ ਹੈ ਜਿੱਥੋਂ ਇਹਨਾਂ ਨੇ ਜਿੱਤਣਾ ਹੁੰਦਾ ਹੈ। ਔਰ ਹੁਣ ਇਹ ਖਬਰ ਹੈ ਇਹਨਾਂ ਦੀ ਇਕਨੋਮਿਕ ਟਾਈਮਸ ਨੇ ਦਿੱਤੀ ਹੈ 3,500 ਝਾਰਖੰਡ ਵਰਕਰਸ ਟੂ ਬੀ ਹਾਇਰਡ ਫॉर ਲਦਾਖ ਰੋਡ ਪ੍ਰੋਜੈਕਟਸ। ਹੁਣ ਉਹਨਾਂ ਨੂੰ ਉੱਥੇ ਲਦਾਖ ਦੇ ਵਿੱਚ ਕੋਈ ਮਜ਼ਦੂਰ ਨਹੀਂ ਹੈਗੇ, ਉਹਨਾਂ ਨੂੰ ਨਹੀਂ ਮਿਲੇ ਕਿਤੇ ਵੀ। ਲਦਾਖ ਤੋਂ ਪਹਿਲਾਂ ਜੰਮੂ ਵੀ ਹੈ ਦੂਜਾ, ਹੁਣ ਉਹ ਮਜ਼ਦੂਰ ਝਾਰਖੰਡ ਤੋਂ ਜਾਣਗੇ। ਔਰ ਇਹ ਨਵੀਂ ਦਿੱਲੀ ਦੀ ਡੇਟ ਲਾਈਨ ਨਾਲ ਖਬਰ ਹੈ, ਅਰਾਊਂਡ 3,500 laborers from Jharkhand will be transported to eastern Ladakh to work on blacktopping the strategic Darbak Shiok Daulat Beg Oldi road, besides constructing 5 others that will provide logistical support to troops and better accessibility at forward deployments along the line of actual control between China and India, such as hot springs, where an ongoing standoff between troops from both sides is taking place। और ये ਜਿਹੜੀ ਆਰਮੀ ਦੀ ਹੈ ਬਾਰਡਰ ਰੋਡਸ ਆਰਗੇਨਾਈਜੇਸ਼ਨ BRO, ਉਹ ਜਿਹੜੀ ਹੈ ਝਾਰਖੰਡ ਗਵਰਨਮੈਂਟ ਦੇ ਨਾਲ ਕੋਆਰਡੀਨੇਟ ਕਰ ਰਹੀ ਹੈ ਕਿ 11,000 ਟੋਟਲ ਲੇਬਰਰ ਜਿਹੜੇ ਨੇ ਉਹ ਲਦਾਖ ਨੂੰ ਭੇਜਣੇ ਨੇ। ਔਰ ਇਹ ਜਿਹੜੀ ਹੈ ਉਹਦੇ ਚ ਉੱਤਰਾਖੰਡ ਤੋਂ ਵੀ ਜਾਣਗੇ ਔਰ ਉੱਥੇ ਇਹ ਆਪਣਾ ਰੋਡ ਪ੍ਰੋਜੈਕਟ ਦੇ ਉੱਤੇ ਕੰਮ ਕਰਨਗੇ। ਔਰ ਇਸ ਸਾਰੇ ਚੋਂ ਜਿਹੜਾ ਆਲਰੇਡੀ ਉਹਨਾਂ ਦੇ ਜਿਹੜੇ ਨੇ ਉਹ ਜਾ ਰਹੇ ਨੇ। ਹੁਣ ਇਹ ਦੱਸ ਰਹੇ ਨੇ ਕਿ ਜੀ ਦੇਖੋ, ਜੇ ਚੀਨ ਨੇ ਉੱਥੇ ਆਪਣਾ ਇਨਫਰਾਸਟ੍ਰਕਚਰ ਬਣਾ ਲਿਆ ਜਾਂ ਉਹਨਾਂ ਨੇ ਆਪਣਾ ਇਨਫਰਾਸਟ੍ਰਕਚਰ ਐਸਟੈਬਲਿਸ਼ ਕਰ ਲਿਆ ਤੇ ਅਸੀਂ ਵੀ ਪਿੱਛੇ ਨਹੀਂ ਹੈ।
ਅਸੀਂ ਉੱਥੇ ਜਿਹੜਾ ਉਹ ਜਾ ਰਹੇ ਹਾਂ, ਔਰ ਦੇਖੋ ਅਸੀਂ ਇਹਨਾਂ ਨੂੰ ਨੌਕਰੀਆਂ ਵੀ ਦੇ ਰਹੇ ਹਾਂ ਤਾਂ ਕਿ ਇਹ ਜਿਹੜੇ ਨੇ ਇਸ ਬੈਲਟ ਵਾਲਿਆਂ ਨੂੰ ਰੁਜ਼ਗਾਰ ਮਿਲੇ। ਸੋ ਇਹਨੂੰ ਕਹਿੰਦੇ ਨੇ ਪਲਿੱਥਣ, ਕਿ ਭਾਈ ਹੋ ਕੁਛ ਰਿਹਾ, ਡਰਾਮੇਬਾਜ਼ੀ ਤੁਸੀਂ ਕੁਛ ਕਰ ਰਹੇ ਹੋ, ਪਰ ਇੰਡੀਆ ਨੂੰ ਅੰਡਰ ਐਸਟੀਮੇਟ ਉਹਨਾਂ ਦੀ ਏਜੰਸੀ ਰਾਜ ਜਿਹਨੇ ਕਿਵੇਂ ਸਿੱਕਮ ਨੂੰ ਐਨੈਕਸ ਕੀਤਾ ਸੀ, ਸਿੱਕਮ ਐਕਸ਼ਨ ਦੇ ਨਾਲ ਜਿਹੜਾ ਸਿੱਕਮ ਦਾ ਹੁਕਮਰਾਨ ਸੀ ਚੋਗਿਆਲ, ਉਸ ਨੂੰ ਕਿਵੇਂ ਹਨੇਰੇ 'ਚ ਰੱਖਿਆ, ਕਿਵੇਂ ਟੇਕ ਓਵਰ ਕੀਤਾ, ਕਿਵੇਂ ਇਹਨਾਂ ਨੇ ਮੁਕਤੀ ਬਾਹਿਨੀ ਦੇ ਨਾਂ ਥੱਲੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਜਿਹੜਾ ਹੈ ਉਹ ਉਸ ਆਪਣੇ ਚੁੰਗਲ 'ਚ ਫਸਾ ਕੇ ਕਿਵੇਂ ਮਸ਼ਰਕੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ, ਕਿਸ ਅੰਦਾਜ਼ ਦੇ ਵਿੱਚ ਇਹਨਾਂ ਦੀ ਨੀਤੀ ਜਿਹੜੀ ਹੈ ਨਾਰਥ ਈਸਟ ਦੀਆਂ ਸਟੇਟਾਂ 'ਚ ਕਿਵੇਂ ਬੀਜੇਪੀ ਨੇ, ਔਰ ਇਹ ਰॉ ਇੰਟੈਲੀਜੈਂਸ ਬਿਊਰੋ ਹਿੰਦੂਤਵੀਆਂ ਦੇ ਕੰਮ ਕਰਦੇ ਨੇ। ਸੋ ਹੁਣ ਔਰ ਇਹਨਾਂ ਨੇ ਨੇਪਾਲ 'ਚ ਵੀ ਰॉ ਦੇ ਆਪਰੇਸ਼ਨ ਬਹੁਤ ਜ਼ਿਆਦਾ ਸੀ, ਜਿਹੜੀ ਅੱਜ ਲੋਕ ਫੈਡਅਪ ਨੇ ਇਹਨਾਂ ਤੋਂ ਔਰ ਬਿਲਕੁਲ ਨਫ਼ਰਤ ਕਰਦੇ ਨੇ ਹਰ ਇੰਡੀਅਨ ਨੂੰ ਹੀ ਇੱਕ ਹੱਦ ਤੱਕ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਭਾਈ ਇਹਨਾਂ ਨੇ ਸਾਡੀ ਦੇਸ਼ ਦੀ ਸੋਵਰਨਿਟੀ ਨੂੰ ਹੜੱਪਣ ਦੇ ਲਈ ਬਹੁਤ ਘਟੀਆ ਤੌਰ ਤਰੀਕੇ ਅਪਣਾਏ ਹੋਏ ਨੇ। ਔਰ ਹੁਣ ਜਿਵੇਂ ਜੇ ਤੁਸੀਂ ਦੁਸ਼ਮਣ ਨੂੰ ਦੇਖਣਾ ਹੈ ਕਿ ਵੀ ਉਹ ਕੀ ਕਰੇਗਾ, ਸੋ ਜ਼ਾਹਿਰ ਹੈ ਕਿ ਨੇਪਾਲ ਦੇ ਵਿੱਚ ਅਨਸਟੇਬਿਲਿਟੀ ਪੈਦਾ ਕਰਨਾ, ਜਿਵੇਂ ਜਦੋਂ ਨੇਪਾਲ ਦਾ ਕਨਸਟੀਟਿਊਸ਼ਨ ਡਿਸਕਸ ਹੋ ਰਿਹਾ ਸੀ ਤੇ ਇਹਨਾਂ ਨੇ ਕਿਵੇਂ ਜਿਹੜੇ ਮਦੇਸੀ ਓਰੀਜਨ ਦੇ ਜਿਹੜੇ 5-6 ਜ਼ਿਲ੍ਹੇ ਨੇ ਨੇਪਾਲ ਦੇ, ਬਿਹਾਰ, ਉੱਤਰਾਖੰਡ ਔਰ ਯੂਪੀ ਨਾਲ ਲੱਗਦੇ, ਉਹਨਾਂ ਲੋਕਾਂ ਰਾਹੀਂ ਲੋਕਡਾਊਨ ਕਰਵਾਇਆ, ਬਲੌਕੇਡ ਕਰਵਾਇਆ, ਉੱਥੇ ਵੀ ਜਿਹੜਾ ਹੈ ਕਿ ਭਾਈ ਅਸੀਂ ਨਹੀਂ ਪਾਸ ਹੋਣ ਦੇਣਾ, ਲੇਕਿਨ ਉਹਨਾਂ ਦੀ ਚੱਲੀ ਨਹੀਂ। ਔਰ ਹੁਣ ਜਦੋਂ ਉਹਨਾਂ ਨੇ ਅਮੈਂਡਮੈਂਟ ਕੀਤੀ ਹੈ ਕਨਸਟੀਟਿਊਸ਼ਨ 'ਚ ਆਪਣਾ ਕੋਰਟ ਆਫ ਆਰਮਸ, ਜਿਹਦੇ 3 ਇਲਾਕੇ ਉਹਨਾਂ ਨੇ ਆਪਣੇ ਨਕਸ਼ੇ ਦੇ ਵਿੱਚ ਦਿਖਾਏ ਨੇ, ਉਹਦੇ 'ਚ ਉਹਨਾਂ ਦੀ ਮਜਬੂਰੀ ਬਣੀ ਕਰਨ ਦੀ। ਲੇਕਿਨ ਇਹ ਜਿਹੜਾ ਨੇਪਾਲ ਦੀ ਬਾਰਡਰ ਦੇ ਉੱਤੇ ਬੈਠੇ ਬਿਹਾਰ ਨਾਲ ਲੱਗਦੇ ਨੇ ਜਿਹੜੀ ਫਾਇਰਿੰਗ ਕਰਕੇ ਮਾਰੇ ਨੇ, ਇਹ ਵੀ ਮਦੇਸੀਆਂ ਦੀ ਇੱਕ ਸ਼ਰਾਰਤ ਦੀ ਲਾਈਨ ਸੀ, ਜਿਸ ਨੂੰ ਉਹਨਾਂ ਨੇ ਨਾਲ ਦੀ ਨਾਲ ਹੀ ਨੱਪ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਟੋਲਰੇਟ ਨਹੀਂ ਕਰਾਂਗੇ। ਪਰ ਦੁਸ਼ਮਣ ਦੇ ਕਿੰਨੇ ਟੈਂਟੈਕਲ ਹੁੰਦੇ ਨੇ। ਜਦੋਂ ਮੈਂ ਅੱਜ ਇਹ ਖਬਰ ਦੇਖੀ, ਮੈਂ ਕਿਹਾ ਵੀ ਇਹ ਇੰਡੀਅਨ ਏਜੰਸੀਆਂ ਨੇ ਆਪਣਾ ਕੰਮ ਨੇਪਾਲ ਸ਼ੁਰੂ ਕਰ ਦਿੱਤਾ ਹੈ। Hundreds protest against Nepal government's coronavirus response. 7 foreigners among 10 arrested. Protesters are demanding better quarantine facilities, more tests and transparency in purchase of medical supplies. ਇਹਨਾਂ ਨੇ ਕਾਠਮੰਡੂ ਦੇ ਅੰਦਰ ਪ੍ਰੋਟੈਸਟ ਸ਼ੁਰੂ ਕਰਵਾ ਦਿੱਤਾ ਹੈ, ਵੱਡੇ ਲੋਕ ਇਕੱਠੇ ਕਰਵਾ ਦਿੱਤੇ ਕਿ ਜੀ ਨੇਪਾਲ ਸਰਕਾਰ ਕੋਰੋਨਾ ਵਾਇਰਸ ਕੇਸਾਂ ਨੂੰ ਠੀਕ ਹੈਂਡਲ ਨਹੀਂ ਕਰ ਰਹੀ, ਕਿਉਂਕਿ ਮਿਸਟਰ ਓਲੀ ਨੇ ਪ੍ਰਾਈਮ ਮਿਨਿਸਟਰ ਜੀ 2-3 ਦਿਨ ਪਹਿਲਾਂ ਕਿਹਾ ਸੀ ਕਿ ਜਿਹੜੇ ਇੰਡੀਆ ਤੋਂ ਆਏ ਨੇ ਨੇਪਾਲੀ ਉਹ ਸਾਰੇ ਹੀ ਕੋਰੋਨਾ ਔਰ ਆਲਮੋਸਟ ਆਲ ਆਰ ਕੋਰੋਨਾ ਪੋਜ਼ਿਟਿਵ। ਹੁਣ ਇਹਨਾਂ ਨੂੰ ਇਹ ਵੀ ਤਕਲੀਫ, ਔਰ ਜੋ ਚੱਲ ਰਿਹਾ ਨੇਪਾਲ ਜਿਵੇਂ ਖੜਾ ਹੈ ਅੱਖਾਂ 'ਚ ਅੱਖਾਂ ਪਾ ਕੇ। ਸੋ ਖਬਰ ਇਹ ਨਹੀਂ ਹੈ ਕਿ ਪ੍ਰੋਟੈਸਟ ਹੋ ਰਹੇ ਨੇ, ਭਾਰਤ ਤੋਂ ਬਦਤਰ ਕੌਣ ਹੈਂਡਲ ਕਰ ਰਿਹਾ ਕੋਰੋਨਾ ਦਾ, ਪਰ ਖਬਰ ਦਾ ਜਸਟ ਇਹ ਹੈ 7 foreigners among 10 arrested, ਕਿ ਜੇ ਨੇਪਾਲ ਪੁਲਿਸ ਨੇ 10 ਫੜੇ ਨੇ ਤੇ ਉਹਨਾਂ ਚੋਂ 7 ਫੋਰੇਨਰ ਨੇ। ਹੁਣ ਅੰਦਾਜ਼ਾ ਲਾਓ ਫੋਰੇਨਰ ਕੌਣ ਨੇ, ਅਮਰੀਕਨ ਨੇ, ਕੈਨੇਡੀਅਨ ਨੇ, ਬ੍ਰਿਟਿਸ਼ ਨੇ, ਨੋ ਇੰਡੀਅਨ। ਸੋ ਮਤਲਬ ਇਹ ਹੈ ਕਿ ਇਹ ਜਿਹੜੇ ਨੇ ਇੰਡੀਅਨ ਹੁਣ ਉੱਥੇ 10 ਚੋਂ 7 ਇੰਡੀਅਨ 3000 ਹੈ ਉਹਨਾਂ ਦੇ ਪੇਡ ਏਜੰਟ ਹੋਣਗੇ, ਜਿਨ੍ਹਾਂ ਰਾਹੀਂ ਉਹ ਨੇਪਾਲ ਦੇ ਵਿੱਚ ਇਸ ਕਿਸਮ ਦਾ ਉਹਨਾਂ ਨੇ ਮਾਹੌਲ ਬਣਾਇਆ। ਔਰ ਗੱਲ ਕੱਲੀ ਨੇਪਾਲ ਦੇ ਹਵਾਲੇ ਨਾਲ ਨਹੀਂ, ਸਾਡੇ ਇੱਕ ਬਹੁਤ ਹੀ ਜਿਹੜੇ ਪਿਆਰੇ ਸੱਜਣ ਨੇ ਅਬਦਾਲੀ ਦੇ ਨਾਂ ਥੱਲੇ ਜਾਂ ਅਬਦਾਲ, ਉਹ ਸਾਨੂੰ ਲਿਖਦੇ ਨੇ ਔਰ ਉਹਨਾਂ ਨੇ ਸਾਨੂੰ ਇੱਕ ਖਬਰ ਵੀ ਭੇਜੀ, ਨਾਲ ਪਿਕਚਰ ਵੀ ਭੇਜੀ ਕਿ ਕਿਵੇਂ ਗਿਲਗਤ ਦੇ ਵਿੱਚ ਇੱਕ ਭਾਰਤੀ ਜਸੂਸ ਫੜਿਆ ਗਿਆ, ਜਿਹੜਾ ਕਿ ਮੈਂ ਉਹਨਾਂ ਦੀ ਦੇਖ ਰਿਹਾ ਕਿ ਜੇ ਲਿਖਤ ਮੇਰੇ ਸਾਹਮਣੇ ਆ ਜਾਏ ਤੇ ਫਿਰ ਮੈਂ ਉਸ ਨੂੰ ਵੀ ਡਿਸਕਸ ਕਰ ਸਕਦਾ ਕਿ ਉਹਦੇ ਤੋਂ ਉਹਨਾਂ ਨੇ ਜਿਹੜੀ ਉਹਦੀ ਆਈਡੀ ਔਰ ਉਹਨਾਂ ਨੇ ਪਿਕਚਰ ਵੀ ਭੇਜੀ ਹੈ ਕਿ ਕਿਵੇਂ ਜਿਹੜਾ ਉਹ ਭਾਰਤੀ ਏਜੰਸੀਆਂ ਦੇ ਲਈ ਕੰਮ ਕਰ ਰਹੇ ਸੀ। ਔਰ ਇਹ ਗਿਲਗਤ ਦੇ ਹਵਾਲੇ ਨਾਲ ਇਸ ਗੱਲ ਦੀ ਅਹਿਮੀਅਤ ਹੈ ਕਿਉਂਕਿ ਇਹ ਸਾਰਾ ਜਿਹੜਾ ਇਕਨੋਮਿਕਲ ਕੋਰੀਡੋਰ ਦਾ ਵੀ ਸੈਂਟਰ ਜਿਹੜਾ ਗਿਲਗਤ ਦੇ ਨਾਲ ਜਾ ਕੇ ਜੁੜਦਾ ਹੈ। ਔਰ ਇਹ ਜਿਹੜੀ ਖਬਰ ਵੀ ਹੈ ਜਿਹੜੀ ਦੁਨੀਆ ਨਿਊਜ਼ ਨੇ ਛਾਪੀ ਔਰ ਉਹਨਾਂ ਨੇ ਸਾਨੂੰ ਭੇਜੀ, ਉਹਦਾ ਹੈਡਲਾਈਨ ਇਹ ਹੈ, ਭਾਰਤੀ ਸਪਾਈ caught in Gilgit by Pakistan
ਔਰ ਇਹ ਜਿਹੜਾ ਉਹਨਾਂ ਦੇ ਦੁਨੀਆ ਨਿਊਜ਼ ਦੇ ਵਿੱਚ ਛਪੀ, ਉਹਨਾਂ ਨੇ ਸਾਨੂੰ ਉਹਦਾ ਪੰਜਾਬੀ ਟ੍ਰਾਂਸਲੇਸ਼ਨ ਵੀ ਅੰਗਰੇਜ਼ੀ ਚ ਭੇਜਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫੜਿਆ ਗਿਆ ਇਹਦੀ ਪਿਕਚਰ ਸਾਡੀ ਟੀਮ ਨੂੰ ਮੈਂ ਕਹਾਂਗਾ ਕਿ ਬੈਕ ਤੇ ਸ਼ੋਅ ਕਰ ਦੇਣ ਕਿ ਜਿਹੜਾ ਇਸ ਤੋਂ ਜੋ ਵੀ ਫੜਿਆ ਗਿਆ ਉਸ ਤੋਂ ਇਹ ਜ਼ਾਹਰ ਹੈ ਕਿ ਉਹਨੇ ਇਹ ਐਡਮਿਟ ਕੀਤਾ ਹੈ ਕਿ ਵੀ ਇਹ ਕਿਵੇਂ ਭਾਰਤੀ ਏਜੰਸੀਆਂ ਆਪਣੇ ਜਿਹੜੇ ਜਸੂਸਾਂ ਰਾਹੀਂ ਉੱਥੇ ਗੜਬੜ ਕਰਵਾਉਣਾ ਚਾਹੁੰਦੇ ਨੇ, ਮਿਸ ਇਨਫੋਰਮੇਸ਼ਨ। ਔਰ ਜ਼ਾਹਰ ਹੈ ਗਿਲਗਿਤ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਹਾਲਾਂ ਐਜੂਕੇਸ਼ਨ ਵਾਈਜ਼ ਇਸਮਾਈਲੀ ਜਿਹੜੇ ਆਗਾ ਖਾਨ ਆਗਾ ਸ਼ਾਹੀ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਦਾ ਹੈਡ ਆਗਾ ਖਾਨ ਹੈ, ਉੱਥੇ ਕਾਫੀ ਗਿਲਗਿਤ ਬਲਟਿਸਤਾਨ ਦੇ ਵਿੱਚ ਕੁਆਇਟ ਜਿਹੜੇ ਨੇ ਉਹ ਲਿਟਰੇਸੀ ਰੇਟ ਹੈ, ਪਰ ਫਿਰ ਵੀ ਗੁਰਬਤ ਹੈ, ਗਰੀਬੀ ਹੈ, ਹੁਣ ਤੱਕ ਪਛੜਿਆ ਇਲਾਕਾ ਰਿਹਾ ਹੈ। ਔਰ ਇਸ ਸਾਰੇ ਇਕਨੋਮਿਕਲ ਕੋਰੀਡੋਰ ਦੇ ਨਾਲ ਬੇਸ਼ੱਕ ਫਾਇਦਾ ਸਭ ਤੋਂ ਜ਼ਿਆਦਾ ਹੈ ਉਹਨਾਂ ਨੂੰ ਹੀ ਹੋਏਗਾ ਆਉਣ ਵਾਲੇ ਪੀਰੀਅਡ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਏਜੰਸੀਆਂ ਉਹਨਾਂ ਦੇ ਕਰਿੰਦੇ ਉੱਥੇ ਉਹਨਾਂ ਨੂੰ ਚੱਕਦੇ ਚਕਾਉਂਦੇ ਰਹਿੰਦੇ ਨੇ ਕਿ ਜੀ ਇਹ ਸਾਡੀ ਥਾਂ, ਸਾਡੀ ਜ਼ਮੀਨ, ਔਰ ਇੰਟਰਨੈਸ਼ਨਲੀ ਇਹ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਇਹ ਪਾਕਿਸਤਾਨ ਨੇ ਉਹਨੂੰ ਅਲੱਗ ਬਣਾ ਦਿੱਤਾ, ਉਹ ਆਜ਼ਾਦ ਕਸ਼ਮੀਰ ਦਾ ਜਿਹੜਾ ਟੋਟਲ ਜੰਮੂ ਕਸ਼ਮੀਰ ਤੇ ਸਾਡਾ ਹੱਕ ਹੈ, ਇਸ ਲਈ ਗਿਲਗਿਤ ਬਲਟਿਸਤਾਨ ਦੇ ਉੱਤੇ ਵੀ ਸਾਡਾ ਹੱਕ ਹੈ। ਔਰ ਉੱਥੇ ਵੀ ਇਹਨਾਂ ਨੇ ਕਾਫੀ ਗੜਬੜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਇਹਨਾਂ ਦਾ ਹਮੇਸ਼ਾ ਇਹ ਰਿਹਾ ਕਿ ਕਾਰਗਿਲ ਦੇ ਵਿੱਚ ਜਿੱਥੇ ਸ਼ੀਆ ਪੋਪੂਲੇਸ਼ਨ ਹੈ ਮੁਸਲਮਾਨਾਂ ਦੀ, ਉਹਨਾਂ ਨੂੰ ਇਸਤੇਮਾਲ ਕਰਨਾ ਮੇਨ ਸਟ੍ਰੀਮ ਕਸ਼ਮੀਰ ਘਾਟੀ ਦੇ ਵਿੱਚ ਜਿੱਥੇ ਆਜ਼ਾਦੀ ਦੀ ਲਹਿਰ ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਦੁਸ਼ਮਣ ਬਾਤ ਕਰੇ ਅਣਹੋਣੀ, ਇਹ ਆਪਣੀ ਖੇਡ ਤੇ ਲੱਗੇ ਹੋਏ ਨੇ। ਲੇਕਿਨ ਦੁਨੀਆ ਦੇ ਵਿੱਚ ਜਿਹੜੀ ਭਾਰਤ ਦਾ ਇੱਕ ਬਣਿਆ ਹੋਇਆ ਸੀ ਕਿ ਵੀ ਖਾਸ ਤੌਰ ਤੇ ਅਮਰੀਕਾ ਦੇ ਨਾਲ ਅਲਾਈਅੰਸ ਦੇ ਥੱਲੇ, ਜਾਂ ਭਾਰਤ ਇੱਕ ਜਿਸ ਨੂੰ ਸੀ ਕਿ ਜੀ ਇਹਨੂੰ ਚੀਨ ਦੇ ਬਰਾਬਰ ਇੱਕ ਧਿਰ ਬਣ ਸਕਦਾ ਹੈ, ਇਹ ਸਾਰਾ ਜਿਹੜਾ ਪਾਰਟ ਹੈ ਇਹ ਜਾਂਦਾ ਲੱਗਾ। ਔਰ ਚੀਨ ਨੇ ਜਿਹੜਾ ਇਸ ਸਾਰੇ ਦੇ ਵਿੱਚ ਇੱਧਰ ਵੀ ਪੂਰਾ ਅਸਰਟ ਕੀਤਾ, ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਹੁਣ ਅਮਰੀਕਾ ਦੇ ਨਾਲ ਵੀ ਜਿਹੜੀ ਤਨਾਤਨੀ ਘਟੀ ਹੈ ਥੋੜੀ ਬਹੁਤ, ਔਰ ਆਉਣ ਵਾਲੇ ਦਿਨਾਂ 'ਚ ਹਵਾਈ ਦੇ ਵਿੱਚ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ ਮਾਈਕ ਪੋਂਪੀਓ, ਉਹਨਾਂ ਦੇ ਨਾਲ ਹਾਇਰ ਲੈਵਲ ਉਹਨਾਂ ਦਾ ਹੀ ਪੈਰਲਲ ਜਿਹੜਾ ਪ੍ਰੋਟੋਕਾਲ ਦੇ ਮੁਤਾਬਕ ਚਾਈਨੀਜ਼ ਨੁਮਾਇੰਦੇ ਦੀ ਗੱਲ ਵੀ ਹੋਣੀ ਹੈ। ਸੋ ਜ਼ਾਹਰ ਹੈ ਕਿ ਹੁਣ ਅਮਰੀਕਾ ਦੇ ਮਾਈਕ ਪੋਂਪੀਓ ਜਿਹੜੇ ਟਰੰਪ ਤੋਂ ਬਾਅਦ ਸਭ ਤੋਂ ਜ਼ਿਆਦਾ ਵੋਕਲ ਸੀ, ਉਹ ਬੋਲ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਜਿਹੜਾ ਸਾਡਾ ਘੋੜਾ ਹੈ ਜਿਸ ਦੇ ਉੱਤੇ ਅਸੀਂ ਜ਼ਿਆਦਾ ਬੈਟ ਲਾ ਦਿੱਤੀ, ਇਹ ਤਾਂ ਬਹੁਤ ਮਰੀਅਲ ਘੋੜਾ ਹੈ, ਇਹ ਤਾਂ ਲਿੱਦ ਕਰਨ ਜੋਗਾ ਹੀ ਹੈ, ਇਹਨੇ ਭੱਜਣਾ ਭੁੱਜਣਾ ਨਹੀਂ ਹੈ ਗਰਾਊਂਡ ਦੇ ਵਿੱਚ। ਸੋ ਅਸੀਂ ਕੁੱਲ ਮਿਲਾ ਕੇ ਇਸ ਨੂੰ ਇੱਕ ਪੋਜ਼ਿਟਿਵ ਦੇਖਦੇ ਹਾਂ ਸਿੱਖ ਨੁਕਤਾ ਨਿਗਾਹ ਤੋਂ। ਜ਼ਾਹਰ ਹੈ ਜਿਹੜੀਆਂ ਆਜ਼ਾਦੀ ਲਹਿਰਾਂ ਉਸ ਖਿੱਤੇ ਦੇ ਵਿੱਚ ਕਸ਼ਮੀਰ ਦੀ ਹੋਏ, ਖਾਲਿਸਤਾਨ ਦੀ ਹੋਏ, ਔਰ ਚੀਨ ਦੇ ਨਾਲ ਜੇ ਇਹਨਾਂ ਨੇ ਆਉਣ ਵਾਲੇ ਪੀਰੀਅਡ ਵੀ ਹੌਸਟਿਲਿਟੀ ਦਾ ਵਰਤਾਰਾ ਰੱਖਿਆ ਤੇ ਫਿਰ ਇੱਕ ਤਾਂ ਉਹਨਾਂ ਦਾ ਉਹ ਚਿਕਨ ਨੈਕ ਜਿਹੜਾ ਉਹ ਮਰੋੜਨਗੇ। ਔਰ ਨਾਰਥ ਈਸਟ ਦੀਆਂ ਜਿਹੜੀਆਂ ਤਨਜ਼ੀਮਾਂ ਜਿਨ੍ਹਾਂ ਦੇ ਵਿੱਚ ਨਾਗਾ ਖਾਸ ਤੌਰ ਤੇ, ਔਰ ਇੱਕ ਸਟੇਜ ਦੇ ਉੱਤੇ ਮੀਜ਼ੋ ਵੀ, ਬੇਸ਼ੱਕ ਲਾਲ ਡੈਂਗਾ ਨੇ ਫਾਈਨਲੀ ਕੰਪਰੋਮਾਈਜ਼ ਕਰ ਲਿਆ ਸੀ ਮਿਜ਼ੋਰਮ ਦੇ ਮੁੱਦੇ ਤੇ, ਪਰ ਜੋ ਕੁਝ ਵੀ ਉਹਨਾਂ ਦੇ ਨਾਲ ਇਕਰਾਰ ਸੀ ਉਹ ਤਾਂ ਇਹਨਾਂ ਦਾ ਤਾਂ ਹੈ ਹੀ ਨਹੀਂ। ਉਹ ਵਾਅਦੇ ਕਾਹਦੇ ਨੇ ਇਹਨਾਂ ਬ੍ਰਾਹਮਣਵਾਦੀਆਂ ਦੇ ਜਿਹੜੇ ਵਾਅਦੇ ਵਫਾ ਹੋਣ। ਸੋ ਜ਼ਾਹਰ ਹੈ ਕਿ ਇਹਨਾਂ ਦੇ ਲਈ ਆਉਣ ਵਾਲੇ ਪੀਰੀਅਡ 'ਚ ਹੁਣ ਭਾਰਤ ਦੇ ਵਰਤਾਰੇ ਦੇ ਉੱਤੇ ਨਿਰਭਰ ਕਰੇਗਾ। ਔਰ ਇਹਦੇ 'ਚ ਇੱਕ ਗੱਲ ਜਿਹੜੀ ਕੁਝ ਪਾਕਿਸਤਾਨ ਦੇ ਜਿਹੜੇ ਸੀਰੀਅਸ ਚਿੰਤਕ ਨੇ ਉਹ ਕਹਿ ਰਹੇ ਨੇ, ਔਰ ਮੈਂ ਉਹਨੂੰ ਵੀ ਵਹੀਂ ਦੇਖਦਾ ਕਿ ਪਾਕਿਸਤਾਨ ਨੂੰ ਬਿਲਕੁਲ ਆਫ ਗਾਰਡ ਨਹੀਂ ਹੋਣਾ ਚਾਹੀਦਾ, ਸ਼ਾਇਦ ਉਹ ਹੋਣਗੇ ਵੀ ਨਹੀਂ, ਕਿਉਂਕਿ ਇਸ ਸਾਰੇ 'ਚ ਜਿੰਨੀ ਹਿਊਮਿਲੇਸ਼ਨ ਇਸ ਵੇਲੇ ਮੋਦੀ ਰਜੀਮ ਦੀ ਹੋ ਰਹੀ ਹੈ, ਕੋਰੋਨਾ ਨੂੰ ਲੈ ਕੇ ਹੋਰ ਵੀ ਬਦਤਰ ਹਾਲਤ ਹੋਣੀ ਹੈ, ਚਾਈਨਾ ਤੋਂ ਕੁਝ ਨਿਕਲਣਾ ਨਹੀਂ ਹੈ। ਸੋ ਆਪਣੀ ਉਸ ਡੋਮੈਸਟਿਕ ਕਰਾਊਡ ਨੂੰ ਫੀਡ ਕਰਨ ਦੇ ਲਈ ਕੁਛ ਨਾ ਕੁਛ ਦਿਲਵਦੀ ਕਰਨ ਦਾ ਇਹਨਾਂ ਦਾ ਜਿਹੜਾ ਉਹ ਕੁਛ ਨਾ ਕੁਛ ਸਾਹਮਣੇ ਆ ਸਕਦਾ ਹੈ। ਸੋ ਉਹਦੇ ਲਈ ਇਸ ਵਾਰ ਕਿਉਂਕਿ ਚੀਨ ਬਰਾਬਰ ਦੇ ਉੱਤੇ ਖੜਾ ਹੈ, ਮੈਂ ਸਮਝਦਾ ਵੀ ਹੁਣ ਡਿਫੈਂਸਿਵ ਮੋਡ 'ਚ ਪਾਕਿਸਤਾਨ ਨੂੰ ਨਹੀਂ ਹੋਣਾ ਚਾਹੀਦਾ। ਜੇ ਉਸ ਦਾ ਕੋਈ ਜਵਾਬ ਵੀ ਦਿੱਤਾ ਹੈ ਫਿਰ ਕੁਛ ਨਾ ਕੁਛ ਕਾਰਗਰ, ਬੇਸ਼ੱਕ ਉਹ ਕਿਸ ਲੈਵਲ ਤੇ ਹੁੰਦਾ ਉਹ ਡਿਸਕਸ ਇਸ ਕਿਸਮ ਦੀਆਂ ਫਾਰਮਸ ਤੇ ਨਹੀਂ ਹੋ ਸਕਦਾ। ਸੋ ਉਹ ਸਿੱਖਾਂ ਦਾ ਮਾਮਲਾ ਹੋਏ, ਕਸ਼ਮੀਰੀਆਂ ਦਾ ਹੋਏ, ਭਾਰਤ ਦੇ ਮੁਸਲਮਾਨਾਂ ਦਾ ਹੋਏ,
ਮੈਂ ਸਮਝਦਾ ਵੀ ਪਾਕਿਸਤਾਨ ਨੂੰ ਵੀ ਉਸ ਨੈਪੋਲੀਅਨ ਬੋਨਾਪਾਰਟ ਦੀ ਕਿਤਾਬ ਚੋਂ ਇਹ ਕੋਟ ਸਿਰਫ ਯਾਦ ਹੀ ਨਹੀਂ ਕਰਨੀ ਚਾਹੀਦੀ, ਇਸ ਦੇ ਉੱਤੇ ਅਮਲ ਦਰਾਮਦ ਵੀ ਕਰਨਾ ਚਾਹੀਦਾ ਹੈ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ। ਔਰ ਜਿਵੇਂ ਨੈਪੋਲੀਅਨ ਬਾਰੇ ਹੈ ਕਿ ਘਿਰਿਆ ਹੋਇਆ ਥੋੜੀ ਫੌਜ ਹੈ, ਉਹਦਾ ਸੈਕੰਡ ਇਨ ਕਮਾਂਡ ਜਾ ਕੇ ਪੁੱਛ ਰਿਹਾ ਜੀ ਕੀ ਕਰੀਏ, ਉਹ ਕਹਿੰਦਾ ਅਟੈਕ ਐਂਡ ਅਟੈਕ ਐਂਡ ਅਟੈਕ। ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜੀ ਇਹਨਾਂ ਦੀ ਹਿੰਦੂ ਤਵੀਆਂ ਦੀ ਜੇ ਐਚਲੀਜ਼ ਹੀਲ ਜਾਂ ਐਕਲੀਜ਼ ਹੀਲ ਅਗਰ ਪ੍ਰੋਨਾਉਂਸ ਹੁੰਦਾ ਹੈ ਕੋਈ ਹੈ ਜਿਹੜੀ ਉਹਨਾਂ ਦੀ ਜਿਸ ਦੇ ਉੱਤੇ ਤੀਰ ਮਾਰਿਆ ਇਹਨਾਂ ਨੇ ਮਰਨਾ, ਜਾਂ ਇਹਨਾਂ ਦੇ ਕੰਟੈਕਸਟ ਕਹਿਣਾ ਹੋਏ ਕਿ ਜੇ ਜਿਵੇਂ ਰਾਵਣ ਹੈ, ਇਹਨਾਂ ਦਾ ਆਪਣਾ ਹੀ ਰਮਾਇਣ ਕਹਿੰਦੀ ਹੈ ਕਿ ਜੀ ਰਾਵਣ ਤਾਂ ਮਰਿਆ ਕਿਉਂਕਿ ਉਹਨੇ ਉਹਦੀ ਧੁੰਨੀ ਚ ਤੀਰ ਵੱਜਾ ਤੇ ਉਹਨੇ ਮੌਤ ਧੁੰਨੀ ਚ ਬੰਨੀ ਹੋਈ ਸੀ, ਤੇ ਉਹਨੂੰ ਹੀ ਗ੍ਰੀਕ ਮਾਈਥੋਲੋਜੀ ਚ ਐਕਲੀਜ਼ ਜਾਂ ਐਚਲੀਜ਼ ਹੀਲ ਦੇ ਥੱਲੇ ਕਿਹਾ ਜਾਂਦਾ ਹੈ ਕਿ ਵੀ ਅੱਡੀ ਦੇ ਵਿੱਚ ਵੱਜੇਗਾ ਤੀਰ ਤੇ ਫੇਰ ਮਰੇਗਾ। ਤੇ ਜੇ ਇਸ ਹਿੰਦੂਤਵਾ ਸਾਮਰਾਜ ਦੀ ਕੋਈ ਐਟਲੀਸਟ ਹੀਲ ਹੈ ਜਾਂ ਇਹਨਾਂ ਦੀ ਰਾਵਣ ਦੀ ਧੁੰਨੀ ਵਿੱਚ ਜੇ ਰਾਵਣ ਨੂੰ ਮਾਰਨਾ ਤੇ ਉਹ ਤੀਰ ਖਾਲਿਸਤਾਨ ਦਾ ਤੀਰ ਹੈ, ਸਿੱਖ ਫੈਕਟਰ ਹੈ। ਮੈਂ ਸਮਝਦਾ ਕਿ ਹੁਣ ਅੱਗੇ ਤਾਂ ਇੱਥੇ ਮੈਨੂੰ ਯਾਦ ਹੈ ਕਿ ਇਹਨਾਂ ਦੇ ਜਦ ਅਫਸਰ ਹੈਦਰ ਉਹਨਾਂ ਦਾ ਨਾਂ ਸੀ ਲਾਅ ਮਿਨਿਸਟਰ ਸਨ, ਉਹਨਾਂ ਦੀ ਕੈਬਨਿਟ ਮੁਸ਼ਰਫ ਦੇ ਜ਼ਮਾਨੇ ਇੱਥੇ ਆਏ ਅਮਰੀਕਾ ਚ, ਮੈਨੂੰ ਵੀ ਮਿਲਣ ਦਾ ਸਬਬ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਜਿਹੜਾ ਸਿੱਖ ਫੈਕਟਰ ਹੈ ਇਹ ਸਭ ਤੋਂ ਵੱਡੀ ਸੰਜੋ ਹੈ, ਬੁਲੇਟ ਪ੍ਰੂਫ ਜੈਕਟ ਹੈ ਪਾਕਿਸਤਾਨ ਦੀ, ਔਰ ਸਭ ਤੋਂ ਵੱਡਾ ਦੁਸ਼ਮਣ ਦੀ ਹਿੱਕ 'ਚ ਵੱਜਣ ਵਾਲਾ ਤੀਰ ਹੈ। ਕੋਈ ਨਾ ਕੋਈ ਐਗਰੈਸਿਵ ਸਟੈਂਸ ਦੇ ਵਿੱਚ ਮੈਸੇਜ ਇੰਡੀਆ ਨੂੰ ਜਾਏ ਕਿ ਪਾਕਿਸਤਾਨ ਸਿੱਖਾਂ ਦੇ ਨਾਲ ਆ ਕੇ ਖਲੋ ਗਿਆ, ਤੇ ਉਹ ਕਹਿਣ ਲੱਗੇ ਕਿ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪਰ ਫਿਰ ਇਹ ਕਾਫੀ ਸਾਲ ਪੁਰਾਣੀ ਗੱਲ ਹੈ ਜਦੋਂ ਮੁਸ਼ਰਫ ਦਾ ਰਾਜ ਸੀ ਕਿ ਵੀ ਫਿਰ ਉਹ ਬਲੋਚਿਸਤਾਨ ਦੇ ਵਿੱਚ ਖੜਾ ਕਰ ਦੇਣਗੇ ਉਹਨੂੰ। ਮੈਂ ਕਿਹਾ ਜੀ ਉਹ ਤਾਂ ਐਨੀਵੇ ਉਹਨਾਂ ਨੇ ਕਰਨਾ ਹੀ ਹੈ। ਔਰ ਉਸ ਤੋਂ ਬਾਅਦ ਸਾਹਮਣੇ ਆਇਆ ਕੁਲਭੂਸ਼ਣ ਯਾਦਵ ਆਇਆ, ਮੋਦੀ ਦੇ ਲੈਕਚਰ ਆਏ ਔਰ ਸਾਹਮਣੇ ਆ ਰਿਹਾ ਕਿ ਭਾਈ ਹੁਣ ਵੀ ਅੱਜ 2-3 ਦਿਨ ਪਹਿਲਾਂ ਵੀ ਗਵਾਦਰ ਪੋਰਟ ਨੂੰ ਰੋਕਣ ਲਈ ਕੀ ਕਰਨਾ, ਕਿੱਥੋਂ ਤੱਕ ਜਾ ਸਕਦੇ ਨੇ, ਬਲੋਚਿਸਤਾਨ ਦੇ ਵਿੱਚ ਕੀ ਕਰ ਰਹੀਆਂ ਨੇ ਇਹਨਾਂ ਦੀਆਂ ਏਜੰਸੀਆਂ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਉਹ ਵਕਤ ਹੈ ਕਿ ਭਾਈ ਘੁੰਡ ਚੁੱਕ ਦਿਓ, ਕਿੰਨੀ ਦੇਰ ਘੁੰਡ ਕੱਢ ਕੇ ਨੱਚੋਗੇ, ਜੇ ਨੱਚਣਾ ਤੇ ਫਿਰ ਚੱਜ ਨਾਲ ਨੱਚੋ ਤੇ ਉਹ ਘੁੰਡ ਚੁੱਕ ਕੇ ਔਰ ਸਿੱਖ ਫੈਕਟਰ ਹੈ ਜਿਹਦੇ ਥੱਲੇ ਜੇ ਪਾਕਿਸਤਾਨ ਜਾਂ ਈਵਨ ਡਿਪਲੋਮੈਟਿਕਲੀ ਵੀ ਬਾਹਰ ਤੁਸੀਂ ਸਿੱਖਾਂ ਦੇ ਨਾਲ ਜੋ ਧੱਕੇ ਨੇ ਕਸ਼ਮੀਰੀਆਂ ਦੀ ਗੱਲ ਹੁੰਦੀ ਹੈ ਉਹ ਤਾਂ ਪਾਕਿਸਤਾਨ ਉਹਦੇ ਚ ਤੇਰ ਹੈ, ਜੇ ਤੁਸੀਂ ਖੜਾ ਕਰੋਗੇ ਇਹਨਾਂ ਦੇ ਵੈਸੇ ਹੀ ਪੈਰਾਂ ਥੱਲੋਂ ਜਿਹੜੀ ਉਹ ਜ਼ਮੀਨ ਨਿਕਲੇਗੀ। ਬਾਕੀ ਤਾਂ ਅਸੀਂ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਤੇ ਆਪਣੇ ਆਪ ਨੂੰ ਤਾਂ ਅਸੀਂ ਇਹੀ ਸਮਝਦੇ ਹਾਂ ਕਿ ਭਾਈ ਅਸੀਂ ਇੱਕ ਚੌਕੀਦਾਰ ਦੇ ਨਾਤੇ, ਵੈਸੇ ਤਾਂ ਮੋਦੀ ਵੀ ਆਪਣੇ ਆਪ ਨੂੰ ਚੌਕੀਦਾਰ ਕਹਿੰਦਾ ਹੈ, ਹੁਣ ਵੈਸੇ ਚੌਕੀਦਾਰ ਲੱਭਾ ਨਹੀਂ ਹੈ, ਠੀਕ ਕਿਹਾ ਹੈ ਕਿ ਭਾਈ ਇਹਨੂੰ ਜੇ ਲੱਭ ਜਾਏ ਤਾਂ ਉਹਨੂੰ ਜੁੱਤੀ ਸੰਘਾ ਕੇ ਹੋਸ਼ ਚ ਲਿਆਓ ਤੇ ਜੁੱਤੀ ਮਾਰੋ। ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਬਾਬਲਾ ਦਾ ਹੋਸ਼ਿਆਰ ਕੋਈ ਨਾ ਕੋਈ ਦਿਲਵਦੀ ਭਾਰਤ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਉੱਤੇ ਕਰ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਕਲੀਅਰ ਥਲੇ ਨੇ ਬ੍ਰੇਕ ਫਿਊਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।